व्यूअर्स वेलकम बैक इन प्रोग्राम जी। डॉक्टर साहब इस तो पहला कि आप प्रोग्राम ਨੂੰ ਅੱਗੇ ਤੋਰੀਏ ਤੁਸੀਂ ਜਿਹੜਾ ਕਮੈਂਟ ਦੱਸੋ ਸਾਡੇ ਦਰਸ਼ਕਾਂ ਨੂੰ ਜਿਹੜੇ ਆਏ ਨੇ ਫੇਸਬੁੱਕ ਤੇ। ਹਾਂਜੀ ਕੋਈ ਬਹੁਤੇ ਸਵਾਲ ਤਾਂ ਨਹੀਂ ਨੇ ਪਰ ਜਿਨ੍ਹਾਂ ਨੇ ਫਤਿਹ ਭੇਜੀ ਹੈ ਔਰ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਅਮਨਦੀਪ ਸਿੰਘ, ਹਰਮੇਲ ਸਿੰਘ, ਕਮਲਜੀਤ ਸਿੰਘ ਮਾਨ, ਲਖਵਿੰਦਰ ਸਿੰਘ ਸੈਣੀ, ਅਮਰਜੀਤ ਢਿੱਲੋਂ, ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਜੀ। ਜਿਹੜਾ ਵਿਸ਼ਾ ਆਲਰੇਡੀ ਅਸੀਂ ਐਡਵਰਟਾਈਜ਼ ਵੀ ਕੀਤਾ ਸੀ ਵੀ ਅੱਜ ਡਿਸਕਸ ਕਰਾਂਗੇ ਜੀ। ਔਰ ਮੇਰੀ ਅੱਜ ਜਦੋਂ ਇਸ ਪਾਸੇ ਵੱਲ ਨਿਗਾਹ ਗਈ ਕਿਉਂਕਿ ਸਰਬਜੀਤ ਧਾਲੀਵਾਲ ਇੱਕ ਅੱਛੇ ਲਿਖਾਰੀ ਸ਼ਾਇਦ ਪੱਤਰਕਾਰ ਵੀ ਕਦੇ ਇਹ ਸਨ, ਉਹਨਾਂ ਦੀ ਇੱਕ ਲਿਖਤ ਟ੍ਰਿਬਿਊਨ ਦੇ ਵਿੱਚ ਸੀ ਪੰਜਾਬੀ ਸੂਬਾ ਵਾਟਸ देयर ਟੂ ਸੈਲੀਬ੍ਰੇਟ। ਹਾਲਾਂਕਿ ਖਬਰ ਤਾਂ ਮੈਂ ਦੇਖੀ ਸੀ ਪਰ ਉਦੋਂ ਮੇਰਾ ਬਹੁਤਾ ਧਿਆਨ ਨਹੀਂ ਸੀ ਗਿਆ ਕਿ ਇਹ ਜਿਹੜਾ ਸਾਲ ਹੈ 2016 ਪੰਜਾਬੀ ਸੂਬਾ ਹੋਣ ਚ ਆਇਆ 50 ਸਾਲ ਪੂਰੇ ਹੋ ਗਏ ਨੇ ਜੀ। 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਣ ਚ ਆਇਆ ਸੀ ਔਰ ਅਕਾਲੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਾਰਾ ਮਹੀਨਾ ਜਿਹੜਾ ਹੈ ਉਹ 1 ਅਕਤੂਬਰ ਤੋਂ ਸ਼ੁਰੂ ਕਰਕੇ 1 ਨਵੰਬਰ ਤੱਕ ਸੈਲੀਬ੍ਰੇਟ ਕਰਨਾ ਹੈ 50 ਸਾਲ ਪੰਜਾਬੀ ਸੂਬੇ ਦੀ ਬਣਤਰ ਦੇ ਔਰ ਹੋਂਦ ਚੋਣ ਦੇ। ਔਰ ਇਹ ਬੜਾ ਥਾਟ ਪ੍ਰੋਵੋਕਿੰਗ ਰਾਈਟ ਅਪ ਹੈ, ਮੈਂ ਉਹਦੇ ਚ ਨਹੀਂ ਜਾਵਾਂਗਾ ਵੇਰਵੇ ਚ, ਪਰ ਇਹਦੀ ਸਪਿਰਿਟ ਨੂੰ ਮੈਂ ਜਿਹੜਾ ਡਿਸਕਸ ਜ਼ਰੂਰ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਵਾਲ ਕੀਤਾ ਹੈ ਕਿ ਐਸਾ ਕੀ ਹੈ 50 ਸਾਲ ਦੇ ਵਿੱਚ ਜਿਸ ਨੂੰ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਜੀ। ਔਰ ਉਹਦੇ ਚ ਬੜਾ ਸਿਸਟੇਮੈਟਿਕਲੀ ਉਹਨਾਂ ਨੇ ਕਿਹਾ ਕਿ ਜਦੋਂ ਕਿਵੇਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਹੈ ਉਹ ਪਾਸ ਹੁੰਦਾ ਹੈ, ਪੰਜਾਬ ਰੀਆਰਗੇਨਾਈਜੇਸ਼ਨ ਬਿੱਲ 7 ਸਤੰਬਰ 1966 ਨੂੰ ਪਾਸ ਹੁੰਦਾ ਹੈ ਤੇ ਪ੍ਰੈਜ਼ੀਡੈਂਟ 18 ਸਤੰਬਰ 1966 ਨੂੰ ਇਹਦੇ ਤੇ ਸਾਈਨ ਕਰਕੇ ਉਹਨੂੰ ਐਕਟ ਬਣਾਉਂਦਾ ਹੈ ਔਰ 1 ਨਵੰਬਰ ਨੂੰ ਪੰਜਾਬ ਤੇ ਹਰਿਆਣਾ ਹੋ ਜਾਂਦੇ ਨੇ ਜੀ। ਹੁਣ ਗੱਲ ਜ਼ਾਹਰ ਹੈ ਕਿ ਇੱਕ ਪਾਸੇ ਮੰਗ ਸੀ ਕਿ ਜਿਵੇਂ ਭਾਰਤ ਦੀਆਂ ਬਾਕੀ ਜ਼ੁਬਾਨਾਂ ਜਿਨ੍ਹਾਂ ਦੇ ਵਿੱਚ ਤਾਮਿਲ, ਤੇਲਗੂ, ਕੰਨੜ, ਮਲਿਆਲਮ ਸਾਰਿਆਂ ਤੇ ਆਧਾਰਿਤ ਸੂਬੇ ਬਣਾਏ ਗਏ ਕਿਉਂਕਿ 1929 ਦੇ ਵਿੱਚ ਜਦੋਂ ਮੋਤੀ ਲਾਲ ਨਹਿਰੂ ਔਰ ਉਹਨਾਂ ਦੀ ਕਮੇਟੀ ਸੀ ਲਾਹੌਰ 'ਚ, ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਜਦੋਂ ਦੇਸ਼ ਆਜ਼ਾਦ ਹੋਏਗਾ ਅਸੀਂ ਜ਼ੁਬਾਨ ਆਧਾਰਿਤ ਸੂਬੇ ਬਣਾਵਾਂਗੇ। ਹੁਣ ਇੱਕ ਪਾਸੇ ਤਾਂ ਇਹ ਇਕਰਾਰ ਜ਼ੁਬਾਨ ਵਾਲਿਆਂ ਨਾਲ ਸੀ, ਬਾਕੀਆਂ ਦੇ ਆਧਾਰਿਤ ਬਣ ਗਏ। ਸਿੱਖਾਂ ਨਾਲ ਤਾਂ 1929 ਤੋਂ ਦੂਸਰੇ ਵਾਅਦੇ ਵੀ ਸ਼ੁਰੂ ਹੋ ਗਏ ਔਰ ਲਾਹੌਰ 'ਚ ਖਲੋ ਕੇ ਹੀ ਗਾਂਧੀ ਨੇ ਕਿਹਾ ਸੀ, ਫਿਰ 1932-33 ਗੁਰਦੁਆਰਾ ਸੀਸਗੰਜ 'ਚ ਕਿਹਾ, ਫਿਰ ਨਹਿਰੂ ਨੇ ਕਿਹਾ ਕੋਈ ਸੰਵਿਧਾਨ ਐਸਾ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ, ਉਹ ਨਹੀਂ ਮੰਨਿਆ ਜਾਏਗਾ। ਫਿਰ ਗਲੋ ਆਫ ਫਰੀडम ਦੀ ਗੱਲ ਅਸੀਂ ਕਰਦੇ ਹਾਂ, ਨਹਿਰੂ ਨੇ ਇਕਰਾਰ ਕੀਤਾ। ਹੁਣ ਇਸ ਸਭ ਦੇ ਬਾਵਜੂਦ ਸਿੱਖ ਤਾਂ ਐਕਸਪੈਕਟ ਕਰਦੇ ਸੀ ਕਿ ਭਾਈ ਸਾਨੂੰ ਸਿੱਖ ਸੂਬਾ ਦੇਣਗੇ, ਆਟੋਨੋਮੀ ਹੋਏਗੀ, 3 ਮਹਿਕਮੇ ਸੈਂਟਰ ਆਪਣੇ ਕੋਲ ਰੱਖੇਗਾ ਜਿਸ ਦੇ ਵਿੱਚ ਡਿਫੈਂਸ ਹੈ, ਜਿਹੜੀ ਹੈ ਕਮਿਊਨੀਕੇਸ਼ਨ ਹੈ ਔਰ ਫੋਰਨ ਅਫੇਅਰਸ ਹੈ, ਬਾਕੀ ਆਜ਼ਾਦ ਹੋਣਗੇ। ਤਾਂ ਉਹਨਾਂ ਨੇ ਆਰਟੀਕਲ 25(b) ਦੇ ਥੱਲੇ ਤੁਹਾਨੂੰ ਹਿੰਦੂ ਬਣਾ ਦਿੱਤਾ ਔਰ ਕ੍ਰਿਮੀਨਲ ਟ੍ਰਾਈਬ ਬਣਾ ਦਿੱਤਾ। ਹੁਣ ਇਹ ਅਕਾਲੀ ਲੀਡਰਸ਼ਿਪ ਜਿਹੜੀ 47 ਦੀ ਬੇਵਕੂਫੀ ਔਰ ਉਸ ਜਹਾਲਤ ਦੀ ਵਜ੍ਹਾ ਕਰਕੇ ਕੌਮ ਨੂੰ ਉਹਨਾਂ ਨੇ ਇਸ ਹਿੰਦੂ ਤਵੀ ਜਾਂ ਹਿੰਦੂ ਥਾਟ ਦੇ ਥੱਲੇ ਸੁੱਟਿਆ ਲਿਆ ਕੇ ਉਹਨਾਂ ਦੇ ਕੋਲ ਹੁਣ ਕੋਈ ਅੱਧੀ ਕੌਮ ਜਿਹੜੀ ਹੈ ਉਹ ਪਨਾਹਗੀਰ ਬਣੀ ਹੋਈ ਸੀ, ਰੈਫਿਊਜੀ ਬਣੀ ਸੀ। ਸੋ ਉਦੋਂ ਇੱਕ ਵਾਈਜ਼ ਉਹਨਾਂ ਨੇ ਆਪਣੇ ਵੱਲੋਂ ਸੋਚਿਆ ਕਿ ਵੀ ਜੇ ਹੁਣ ਅਸੀਂ ਸਿੱਖਾਂ ਦੀ ਗੱਲ ਹੀ ਕਰਦੇ ਹਾਂ ਤਾਂ ਇਹ ਤਾਂ ਉਹਨਾਂ ਨੇ ਕਹਿ ਦਿੱਤਾ ਨਹਿਰੂ ਨੇ ਕਿ ਸਰਕਮਸਟੈਂਸਸ ਹੈਵ ਨਾਓ ਚੇਂਜਡ ਜੀ ਮਾਸਟਰ ਜੀ, ਤਬ ਬਾਤ ਔਰ ਥੀ ਅਬ ਬਾਤ ਔਰ ਹੈ। ਪਰ ਉਹਨਾਂ ਨੇ ਇਹ ਦੇਖਿਆ ਕਿ ਵੀ ਜੇ ਅਸੀਂ ਜ਼ੁਬਾਨ ਦੀ ਗੱਲ ਕਰਾਂਗੇ, ਜ਼ੁਬਾਨ ਆਧਾਰਿਤ ਸੂਬੇ ਦੀ ਗੱਲ, ਘੱਟੋ ਘੱਟ ਪੰਜਾਬੀ ਜ਼ੁਬਾਨ ਤਾਂ ਪੰਜਾਬੀ ਹਿੰਦੂਆਂ ਦੇ ਵੀ ਹੈ ਜੀ, ਲੇਕਿਨ ਸ਼ਾਇਦ ਹੀ ਦੁਨੀਆ ਦੇ ਕਿਸੇ ਖਿੱਤੇ 'ਚ ਹੋਇਆ ਹੋਏ ਕਿ ਜਿਹੜੇ ਸਦੀਆਂ ਤੋਂ ਉਹ ਜ਼ੁਬਾਨ ਬੋਲਣ ਵਾਲੇ ਸੀ, ਜਿਹੜੇ ਉਦੋਂ ਵੀ ਬੋਲਦੇ ਸੀ, ਹੁਣ 50 ਸਾਲ ਬਾਅਦ ਵੀ ਘਰਾਂ 'ਚ ਬੋਲਦੇ ਨੇ, ਉਹਨਾਂ ਨੇ ਆਪਣੀ ਜ਼ੁਬਾਨ ਹਿੰਦੀ ਲਿਖਾਈ। ਪਹਿਲੀ ਮਰਦਮਸ਼ੁਮਾਰੀ 1951 ਦੀ, ਉਸ ਦੇ ਵਿੱਚ ਫਿਰ 1961 ਦੇ ਵਿੱਚ ਵੀ। ਹੁਣ ਜਦੋਂ ਪੰਜਾਬੀ ਸੂਬੇ ਦੀ ਮੰਗ ਕੀਤੀ ਗਈ ਤਾਂ ਔਰ ਬੜੀ ਜੈਨੂਇਨ ਮੰਗ ਸੀ, ਉਸ ਵੇਲੇ ਦੇ ਜਿਹੜੇ ਥੋੜੇ ਬਹੁਤ ਇਮਾਨਦਾਰ ਹਿੰਦੂ ਨੇਤਾ ਸਨ ਉਹਨਾਂ ਨੇ ਵੀ ਇਸ ਦੀ ਹਮਾਇਤ ਕੀਤੀ, ਪਰ ਅੱਗੋਂ ਜਵਾਬ ਮਿਲਿਆ ਵੀ ਇਹ ਤਾਂ ਗਵਾਰੋਂ ਕੀ ਭਾਸ਼ਾ ਹੈ ਕਿ ਪੰਜਾਬੀ ਜ਼ੁਬਾਨ ਕਿਹੜੀ ਹੈ, ਇਹ ਤਾਂ ਗਵਾਰ ਬੋਲਦੇ ਨੇ, ਇਹ ਤਾਂ ਕਿਸਾਨਾਂ ਦੀ ਜ਼ੁਬਾਨ ਹੈ, ਇਹਦੇ 'ਚ ਤਾਂ ਕੋਈ ਸਾਹਿਤ ਹੀ ਨਹੀਂ ਹੈ। ਉਹ ਮੁਨਕਰ ਹੋ ਗਿਆ ਕਿ 4 ਸਦੀਆਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਰਗਾ
ਉਹ ਖਜ਼ਾਨਾ ਜਿਹੜਾ ਹੈ ਜਿਸ ਦੇ ਵਿੱਚ ਬਾਬਾ ਫਰੀਦ ਜਿਹੜੇ 12ਵੀਂ 13ਵੀਂ ਸਦੀ ਦੇ ਵਿੱਚ ਹੋਏ ਨੇ ਲੇਖਨ, ਕਿਉਂਕਿ ਹੁਣ ਪਾਵਰ ਉਹਨਾਂ ਦੇ ਕੋਲ ਸੀ, ਬਦਦਿਆਨਤੀ ਸੀ। ਔਰ ਜਿਉਂ-ਜਿਉਂ ਇਸ ਮੰਗ ਨੇ ਜ਼ੋਰ ਫੜਨਾ ਸ਼ੁਰੂ ਕੀਤਾ, ਇੱਕ ਸਟੇਜ 1955 ਚ ਆਈ ਕਿ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਔਰ ਚੰਗੀ ਗੱਲ ਹੈ, ਧਰਮਯੁੱਧ ਮੋਰਚਾ ਫਿਲਮ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈ ਸਪਟੈਂਬਰ 19 ਨੂੰ, ਆਈ ਥਿੰਕ 18 ਜਾਂ 19 ਇਦਾਂ ਹੀ ਕੁਝ ਹੈ, ਉਸ ਦੇ ਵਿੱਚ ਉਹਨਾਂ ਨੇ ਇਹ ਸਾਰੀ ਹਿਸਟਰੀ ਟਰੇਸ ਕੀਤੀ ਹੈ ਜੀ। ਔਰ ਉਹਦੇ ਵਿੱਚ ਕਿਉਂਕਿ ਜਦੋਂ ਟ੍ਰੇਲਰ ਚੱਲਦਾ ਹੈ ਤੇ ਮੈਨੂੰ ਯਾਦ ਹੈ ਕਿ ਬਚਪਨ 'ਚ ਜਦੋਂ ਮੈਂ ਪਹਿਲੀ ਵਾਰ ਸਿੱਖ ਅਜਾਇਬ ਘਰ ਦੇਖਿਆ, ਭਾਵੇਂ ਬਹੁਤ ਸਾਰੀਆਂ ਪਿਕਚਰਾਂ ਪ੍ਰਭਾਵਿਤ ਕਰਨ ਵਾਲੀਆਂ ਸੀ, ਪਰ ਜਿਸ ਇੱਕ ਉਸ ਪੇਂਟਿੰਗ ਦੇ ਸਾਹਮਣੇ ਮੈਂ ਕਾਫੀ ਦੇਰ ਖੜਾ ਰਿਹਾ ਜਦੋਂ ਤੱਕ ਮੇਰੇ ਪਿਤਾ ਜੀ ਨੇ ਆਵਾਜ਼ ਮਾਰ ਕੇ ਮੈਨੂੰ ਉੱਥੋਂ ਘੜੀਸ ਕੇ, ਉਹ ਸੀ ਉਸ ਛੋਟੇ ਬੱਚੇ ਇੰਦਰਜੀਤ ਸਿੰਘ ਦੀ, ਜਿਹੜੀ ਕਿ ਇਸ ਫਿਲਮ ਦੇ ਟ੍ਰੇਲਰ 'ਚ ਵੀ ਦਿਖਾਇਆ ਜਾਂਦਾ ਹੈ ਕਿ ਉਹ ਜਦੋਂ ਕਿ ਪੰਜਾਬੀ ਸੂਬਾ ਜ਼ਿੰਦਾਬਾਦ ਤੇ ਪਾਬੰਦੀ ਹੈ, ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਇਹ ਬੱਚਾ, ਛੋਟੀ ਜਿਹੀ ਉਮਰ ਦਾ 12-13 ਸਾਲ ਦਾ, ਉਹ ਗਲੀ ਦੇ ਵਿੱਚ ਨਿਕਲ ਕੇ ਆਪਣੇ ਸਾਥੀ ਬੱਚਿਆਂ ਦੇ ਨਾਲ ਪੰਜਾਬੀ ਸੂਬਾ ਜ਼ਿੰਦਾਬਾਦ, ਪੰਜਾਬੀ ਸੂਬਾ ਜ਼ਿੰਦਾਬਾਦ ਕਰਦਾ ਹੈ। ਔਰ ਪੁਲਿਸ ਦੇ ਇੱਕ ਧਾੜ ਅੱਗੋਂ ਆ ਕੇ ਰੋਕਦੀ ਹੈ, ਉਹਨੂੰ ਮਨਾ ਕਰਦੀ ਹੈ, ਉਹ ਫਿਰ ਪੰਜਾਬੀ ਸੂਬਾ ਜ਼ਿੰਦਾਬਾਦ ਕਰਦਾ ਔਰ ਉਹਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਜਾਂਦਾ ਹੈ। ਔਰ ਉਹਦੀ ਡੈੱਡ ਬਾਡੀ ਜਿਹੜੀ ਹੈ ਉਹ ਉੱਥੋਂ ਦੇ ਇੱਕ ਨੇੜੇ ਦੇ ਖੂਹ ਦੇ ਵਿੱਚ ਸੁੱਟ ਦਿੱਤੀ ਜਾਂਦੀ ਹੈ। ਔਰ ਉਸ ਨੂੰ ਅੱਜ ਵੀ ਉਹ ਪਿਕਚਰ ਅਜਾਇਬ ਘਰ 'ਚ ਜ਼ਰੂਰ ਹੋਏਗੀ ਉਹ ਪੇਂਟਿੰਗ। ਹੁਣ ਇਹ ਉਹ ਦੌਰ ਸੀ ਕਿ ਕਿਸ ਕਦਰ ਇਸ ਦੇ ਲਈ ਸਟਰਗਲ ਹੋਈ, ਔਰ ਇਸ ਸਾਰੇ ਦੌਰ ਦੇ ਵਿੱਚ 57,000 ਦੇ ਕਰੀਬ ਸਿੱਖ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚ ਗਏ। 70 ਤੋਂ ਜ਼ਿਆਦਾ ਬਠਿੰਡਾ ਜੇਲ੍ਹ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਨੂੰ ਪੂਰਾ ਉਹਨੇ ਦੇ ਦਿੱਤੀ ਸੀ ਤਾਕਤ, ਨਹਿਰੂ ਨੇ, ਉਹਨੇ ਕਿਹਾ ਜੀ ਮੈਂ ਕੁੱਟ ਚਾੜਦਾ ਸਿੱਖਾਂ ਨੂੰ, ਔਰ ਬਠਿੰਡਾ ਜੇਲ੍ਹ ਦੇ ਵਿੱਚ ਗੋਲੀ ਚਲਾ ਕੇ ਕਿੰਨੇ ਦਰਜਨਾਂ ਮਾਰ ਦਿੱਤੇ ਸਿੱਖ, ਔਰ ਕਿੰਨਿਆਂ ਨੇ ਸਫ਼ਰ ਕੀਤਾ। ਇਸ ਸਭ ਤੋਂ ਬਾਅਦ ਜੇ ਪੰਜਾਬੀ ਸੂਬਾ, ਔਰ ਇਹਦੇ 'ਚ ਵੀ ਬਹੁਤ ਵੱਡੀ ਕੰਟਰੀਬਿਊਸ਼ਨ 1965 ਦੀ ਜੰਗ ਦੀ ਹੈ, ਔਰ ਉਸ ਤੋਂ ਬਾਅਦ ਇਹਨਾਂ ਨੂੰ ਲੱਗਾ ਜੀ ਅਸੀਂ ਇਹ ਸਾਡੇ ਲਾਇਲ ਨੇ, ਔਰ ਇਹਨਾਂ ਨੇ ਜਿਵੇਂ ਫੌਜ ਦੇ ਵਿੱਚ ਰਹਿੰਦੇ ਆ ਵਫਾਦਾਰੀ ਦਿਖਾਈ ਹੈ, ਔਰ ਜਦੋਂ ਹੁਣ ਬਣਾਉਣ ਹੀ ਲੱਗੇ ਤੇ ਫਿਰ ਉਹੀ ਪੰਜਾਬ ਦੀ ਹਿੰਦੂ ਲੀਡਰਸ਼ਿਪ ਜਿਨ੍ਹਾਂ ਦੇ ਕੋਲ ਮੀਡੀਆ ਸੀ ਜਲੰਧਰ ਦੇ ਵਿੱਚ, ਪੰਜਾਬ ਕੇਸਰੀ, ਵੀਰ ਪ੍ਰਤਾਪ, ਹਿੰਦੀ ਮਿਲਾਪ, ਉਹੀ ਮਹਾਸ਼ਾ ਯਸ਼, ਕ੍ਰਿਸ਼ਨ ਦਾ ਪੁੱਤਰ ਉਹ ਵਰਿੰਦਰ, ਔਰ ਇਹ ਸਾਰੇ ਜਿਹੜੇ ਨੇ ਉੱਥੇ ਪਹੁੰਚ ਗਏ। ਗੁਲਜ਼ਾਰੀ ਲਾਲ ਨੰਦਾ ਹੋਮ ਮਿਨਿਸਟਰ ਸੀ, उन्होंने कहा जी कि ये आपने क्या कर दिया, हमें सिख भेड़ियों के सामने फेंक दिया। ये और ये डायलॉग उन्होंने अपनिया ही लिखतां दे विच बाद दे विच आंदे रहे। तो उन्हें कहा उन्होंने कि लाला जी फिक्र मत करो, हम इन्हें ऐसा लूला लंगड़ा पंजाबी सूबा देंगे कि ये छोड़ के भागेंगे कि भी तुसी क्यों फिक्र कर दो जी, हुण इन्हां नूं असीं दे देना है। इन्हां ने कहना कि जी महा पंजाब बना दिओ, ये सानू नहीं चाहिए। और एग्जैक्टली ਜਦੋਂ ਅਸੀਂ ਦੇਖਦੇ ਹਾਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਤੋਂ ਬਾਅਦ ਜਿਹੜਾ ਪੰਜਾਬੀ ਸੂਬਾ, ਜਿਸ ਨੂੰ ਉਸ ਵੇਲੇ ਜਿਹੜੇ ਅਣਖੀ ਸਿੱਖ ਸੀ ਉਹ ਸੂਬੀ ਕਹਿੰਦੇ ਸੀ ਕਿ ਭਾਈ ਆ ਸਾਨੂੰ ਸੂਬੀ ਬਣਾ ਦਿੱਤੀ, ਔਰ ਉਹਦੀ ਰਾਜਧਾਨੀ ਬਾਹਰ, ਪੰਜਾਬੀ ਬੋਲਦੇ ਇਲਾਕੇ ਬਾਹਰ, ਔਰ ਸਭ ਤੋਂ ਵੱਡੀ ਮਾਰ ਕਿ ਭਾਰਤੀ ਸੰਵਿਧਾਨ ਦੇ ਵਿੱਚ ਰਾਈਪੇਰੀਅਨ ਲਾਅ ਦੇ ਥੱਲੇ ਜਿਹੜਾ ਪਾਣੀਆਂ ਦਾ ਹੱਕ ਹੈ ਉਹ ਸਟੇਟਾਂ ਦਾ, ਉਹ ਉਹਨਾਂ ਨੇ ਉਸ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਸੈਕਸ਼ਨ 78, 79, 80 ਦੇ ਥੱਲੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਸੈਂਟਰ ਨੇ ਕੰਟਰੋਲ ਆਪਣੇ ਕੋਲ ਰੱਖ ਲਿਆ। ਔਰ ਇਸ ਕਿਸਮ ਦੀ ਉਹ ਠੱਗੀ ਮਾਰੀ। ਔਰ ਜਿਹੜਾ ਇਸ ਸਵਾਲ ਪੁੱਛਿਆ ਜਾ ਰਿਹਾ ਅਕਾਲੀਆਂ ਨੂੰ ਕਿ ਬਈ ਤੁਸੀਂ ਕਿਹੜੀ ਸੈਲੀਬ੍ਰੇਸ਼ਨ ਕਰ ਰਹੇ ਹੋ ਜੀ, ਕਿ 10 ਦਿਨਾਂ ਦੇ ਵਿੱਚ ਸੰਤ ਫਤਿਹ ਸਿੰਘ ਨੇ, ਕਿਉਂਕਿ ਮਾਸਤਾਰਾ ਸਿੰਘ ਦੀ 1967 ਚ ਡੈਥ ਹੋ ਗਈ, ਔਰ ਵਿਦਿਨ 10 ਡੇਜ਼ ਫਤਿਹ ਸਿੰਘ ਨੇ ਐਲਾਨ ਕਰਤਾ ਕਿ ਜੀ ਮੈਂ ਇਹ ਜੇ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਸਾਨੂੰ ਨਹੀਂ ਦਿੰਦੇ। ਅੱਜ ਵੀ ਪੰਜਾਬ ਹਰਿਆਣਾ ਹਾਈ ਕੋਰਟ ਹੈ, ਪੰਜਾਬ ਨੂੰ ਆਪਣਾ ਹਾਈ ਕੋਰਟ ਤੱਕ ਵੀ ਨਹੀਂ ਦਿੱਤਾ ਹੈ ਕਿ ਮੈਂ ਸੜ ਕੇ ਮਰ ਜਾਵਾਂਗਾ, ਪਰ ਕਈ ਡਰਾਮੇ ਕੀਤੇ। ਫਿਰ ਅਸੀਂ ਦੇਖਦੇ ਹਾਂ ਦਰਸ਼ਨ ਸਿੰਘ ਫੇਰੂਮਾਨ ਜੀ, ਜਿਸ ਨੇ ਬਜ਼ੁਰਗ ਉਮਰ ਦੇ ਵਿੱਚ ਲਗਭਗ 74 ਦਿਨ ਵਰਤ ਰੱਖਿਆ। ਇਹੀ ਸੀ ਕਿ ਭਾਈ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ, ਸਿੱਖਾਂ ਦੇ ਮੁੱਢਲੇ ਹੱਕ, ਆਜ਼ਾਦੀਆਂ ਜਿਹੜੀਆਂ ਨੇ, ਔਰ ਪਾਣੀਆਂ ਦੇ ਉੱਤੇ ਸਾਡਾ ਕੰਟਰੋਲ। ਉਹਨਾਂ ਦੀ ਸ਼ਹਾਦਤ ਵੀ ਹੋ ਗਈ, ਕੁਛ ਨਹੀਂ ਨਿਕਲਿਆ। ਔਰ ਉਸ ਸਾਰੇ ਨੂੰ ਫਿਰ ਕੰਬਾਈਨ ਕਰਕੇ ਜਿਹੜਾ ਧਰਮਯੁੱਧ ਮੋਰਚਾ ਹੈ, ਲਗਾਤਾਰਤਾ ਦੇ ਨਾਲ 2 ਸਾਲ ਚੱਲਿਆ, 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ, ਜਿਸ ਦੀਆਂ ਮੰਗਾਂ ਦੇ ਵਿੱਚ ਅਨੰਦਪੁਰ ਦਾ ਮਤਾ ਪਲੱਸ ਪਾਣੀਆਂ ਦੇ ਉੱਤੇ ਹੱਕ, ਚੰਡੀਗੜ੍ਹ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ,
ਜੀ। ਔਰ ਉਸ ਦਾ ਨਤੀਜਾ ਜੂਨ 84 ਦਾ ਘੱਲੂਘਾਰਾ, ਨਵੰਬਰ 84 ਦਾ ਘੱਲੂਘਾਰਾ। ਸੋ ਹੁਣ ਕੋਈ ਵੀ ਜਿਹੜਾ ਕਾਮਨ ਸੈਂਸ ਰੱਖਣ ਵਾਲਾ ਬੰਦਾ ਹੈ ਉਹ ਪੁੱਛ ਸਕਦਾ ਹੈ ਕਿ 50 ਸਾਲ ਦੇ ਵਿੱਚ ਤਾਂ ਤੁਸੀਂ ਜਿਹੜਾ ਤੁਹਾਨੂੰ ਉਹਨਾਂ ਨੇ ਲੂਲਾ ਲੰਗੜਾ ਸੂਬਾ ਦਿੱਤਾ ਹੈ, ਜਿੱਥੋਂ ਇਲਾਕੇ ਖੋਹ ਲਏ, ਰਾਜਧਾਨੀ ਖੋਹ ਲਈ, ਪਾਣੀ ਖੋਹ ਲਿਆ, ਤੁਸੀਂ 1 ਇੰਚ ਵੀ ਉਸ ਪੰਜਾਬ ਦੇ ਬਾਰਡਰ ਨੂੰ ਵਧਾ ਨਹੀਂ ਸਕੇ ਜਿਹੜਾ ਤੁਹਾਡਾ ਜੈਨੂਇਨ ਸੀ। ਹਿਮਾਚਲ ਜਿਹੜਾ ਵਿੱਚੋਂ ਕ੍ਰੀਏਟ ਕਰਤਾ ਹੈ, ਇਲਾਕਾ ਵਾਈਜ਼ ਹਿਮਾਚਲ ਵੀ ਵੱਡਾ ਹੈ, ਹਰਿਆਣਾ ਵੀ ਵੱਡਾ ਹੈ ਜੀ। ਔਰ ਤੁਹਾਨੂੰ ਉਹਨਾਂ ਨੇ ਜਿਹੜਾ ਬਿਲਕੁਲ ਇੱਕ ਮੁਤਾਜ ਬਣਾ ਕੇ ਰੱਖ ਲਿਆ ਔਰ ਉਸ ਵੀ ਤੁਹਾਡੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ ਔਰ ਤੁਸੀਂ ਕਿਹੜੀ ਗੱਲ ਨੂੰ ਸੈਲੀਬ੍ਰੇਟ ਕਰ ਰਹੇ ਹੋ। ਹੁਣ ਇੱਕ ਪਾਸੇ ਤਾਂ ਪੰਜਾਬ ਦਾ ਇਹ ਡਿਕਲਾਈਨ ਹੈ ਔਰ ਇਹਨਾਂ ਦੀ ਸੈਲੀਬ੍ਰੇਸ਼ਨ ਤਾਂ ਉਹੀ 2017 ਦੀਆਂ ਚੋਣਾਂ ਨੂੰ ਸਾਹਮਣੇ ਰੱਖ ਕੇ ਹੋਏਗੀ, ਪਰ ਦੂਸਰੀ ਖਬਰ ਮੈਂ ਦੇਖ ਰਿਹਾ ਸੀ ਕਿ ਹਰਿਆਣੇ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਜਿਨ੍ਹਾਂ ਨੇ ਪੰਜਾਬੀ ਸੂਬੇ ਦੇ ਖਿਲਾਫ 1953-54 ਚ ਆਰੀਆ ਸਮਾਜੀਆਂ ਨੇ, ਆਰੀਆ ਸਮਾਜ ਪ੍ਰਤੀਨਿਧ ਸਭਾ ਨੇ ਜਿਹੜਾ ਮੋਰਚਾ ਲਾਇਆ ਸੀ, ਹਿੰਦੀ ਮੂਵਮੈਂਟ ਵਿਕਟਮਸ, ਹਰਿਆਣਾ ਸਰਕਾਰ ਨੇ ਕਿਹਾ ਕਿ ਬਈ ਅਸੀਂ ਉਹਨਾਂ ਨੂੰ ਸਪੈਸ਼ਲ ਪੈਨਸ਼ਨ ਦੇਾਂਗੇ ਉਸ ਲੈਵਲ ਦੇ ਉੱਤੇ ਜਿਹੜੇ ਕਿ ਅੰਗਰੇਜ਼ਾਂ ਦੇ ਖਿਲਾਫ ਜਿਹੜੇ ਸਟਰਗਲ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਜਿਹੜੀ ਫਰੀडम ਫਾਈਟਰ ਪੈਨਸ਼ਨ ਹੈ, ਜਿਹਦੇ ਵਿੱਚ ਪੈਨਸ਼ਨ, ਜੌਬ ਰਿਜ਼ਰਵੇਸ਼ਨ ਫॉर ਚਿਲड्रन, ਉਹਨਾਂ ਦੇ ਬੱਚਿਆਂ ਦੀ ਜੌਬ ਰਿਜ਼ਰਵੇਸ਼ਨ, ਫ੍ਰੀ ਬੱਸ ਟਰੈਵਲ ਔਰ ਮੈਡੀਕਲ ਫੈਸਿਲਿਟੀਜ਼। ਹੁਣ ਹਰਿਆਣਾ ਸਰਕਾਰ ਜਿਹੜੀ ਹੈ ਇਹ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਲਗਭਗ 15,000 nearly 15,000 Arya Samajis, mostly from Deswali belt comprising Rohtak, Jhajjar and Sonipat districts were imprisoned by then Punjab government led by Pratap Singh Kairo। ਇੱਥੇ ਤਾਂ ਪੰਜਾਬ ਦੀਆਂ ਮੰਗਾਂ ਵੀ ਰੁਲ ਗਈਆਂ ਔਰ ਮੋਰਚੇ 'ਚ ਕੁਰਬਾਨੀਆਂ ਵਾਲੇ ਤਾਂ ਰੁਲੇ ਹੀ ਰੁਲੇ, ਅੱਗੋਂ ਉਹਨਾਂ ਦੇ ਮੁੰਡੇ ਕੁੜੀਆਂ ਮਾਰ ਦਿੱਤੇ ਨਸਲਕੁਸ਼ੀ ਕਰਕੇ। ਔਰ ਇਹ ਜਿਹੜੇ 15,000 ਆਰੀਆ ਸਮਾਜੀ ਜਿਨ੍ਹਾਂ ਨੇ ਹਿੰਦੀ ਜ਼ਬਾਨ ਦੇ ਲਈ ਕਿ ਜੀ ਅਸੀਂ ਪੰਜਾਬੀ ਨਹੀਂ ਪੜ੍ਹਨੀ ਔਰ ਪੰਜਾਬੀ ਨੂੰ ਬਿਲਕੁਲ ਲੈਂਗੁਏਜ ਨਾ ਮੰਨਿਆ ਜਾਏ, ਉਹਨਾਂ ਨੂੰ ਹੁਣ ਹਰਿਆਣਾ ਸਰਕਾਰ ਜਿਹੜੀ ਹੈ ਉਹ ਪੈਨਸ਼ਨ ਵੀ ਦੇਗੀ, ਉਹਨਾਂ ਦੇ ਬੱਚਿਆਂ ਨੂੰ ਜੌਬਸ ਵੀ ਦੇਗੀ, ਉਹਨਾਂ ਦਾ ਸਨਮਾਨ ਵੀ ਕੀਤਾ ਜਾਏਗਾ ਰਿਪਬਲਿਕ ਡੇ ਦੇ ਮੌਕੇ ਤੇ, ਉਹਨਾਂ ਨੂੰ ਐਟ ਪਾਰ ਵਿਦ ਫਰੀडम ਫਾਈਟਰਸ ਖੜਾ ਕਰ ਦਿੱਤਾ। ਔਰ ਜਦੋਂ ਅਸੀਂ ਇਸ ਪਾਸੇ ਦੀ ਲੁੱਟ ਖਸੁੱਟ ਦੇਖਦੇ ਹਾਂ ਫਿਰ ਪਾਣੀਆਂ ਦਾ ਮੁੱਦਾ ਸਾਹਮਣੇ ਆਉਂਦਾ। ਹੁਣ ਨਾ ਸਿਰਫ ਹਰਿਆਣਾ ਔਰ ਰਾਜਸਥਾਨ ਤੋਂ ਪਹਿਲਾਂ ਹੀ ਪਾਣੀ ਜਾ ਰਿਹਾ ਸੀ, 66 ਤੋਂ ਬਾਅਦ ਹਰਿਆਣੇ ਨੂੰ ਇੱਕ ਵੱਡਾ ਹਿੱਸਾ ਪਾਣੀ ਦਾ ਦਿੱਤਾ ਗਿਆ ਜੀ ਔਰ ਉੱਥੇ ਹੀ ਉਹਨਾਂ ਨੇ ਬਸ ਨਹੀਂ ਕੀਤੀ। ਫਿਰ ਉਹਨਾਂ ਨੇ ਕਿਹਾ ਜੀ ਨਹੀਂ, ਇਹ ਬਿਆਸ ਦਾ ਪਾਣੀ ਦਾ ਸ਼ੇਅਰ ਵੀ ਹਰਿਆਣੇ ਨੂੰ ਮਿਲਣਾ ਚਾਹੀਦਾ ਹੈ, ਇਸ ਲਈ ਜਿਹੜਾ ਸਤਲੁਜ ਯਮਨਾ ਲਿੰਕ ਨਹਿਰ ਬਣਾਓ, ਜਿਹੜਾ ਬਿਆਸ ਦਾ ਪਾਣੀ ਹੈ ਉਹ ਵੀ ਉਹਨਾਂ ਤੱਕ ਪਹੁੰਚਾਓ। ਹੁਣ ਜੇ ਇਹੀ ਕ੍ਰਾਈਟੇਰੀਆ ਸੀ ਕਿ ਭਾਈ ਹਰਿਆਣਾ 66 ਤੋਂ ਪਹਿਲਾਂ ਪੰਜਾਬ ਦਾ ਹਿੱਸਾ ਸੀ, ਇਸ ਲਈ ਪੰਜਾਬ ਦੇ ਦਰਿਆਵਾਂ ਤੇ ਹੱਕ ਹੈ ਹਰਿਆਣੇ ਦਾ, ਚਲੋ ਮੰਨ ਲਓ ਇਹ ਵੀ ਕ੍ਰਾਈਟੇਰੀਆ, ਫਿਰ ਜਮਨਾ ਦਰਿਆ ਹਰਿਆਣੇ ਦੇ ਵਿੱਚੋਂ ਵਗਦਾ ਤੇ ਹਰਿਆਣਾ ਜੇ ਪੰਜਾਬ ਦਾ ਹਿੱਸਾ ਸੀ ਤੇ ਹਰਿਆਣੇ ਦਾ ਹੱਕ ਪੰਜਾਬ ਦੇ ਦਰਿਆਵਾਂ ਤੇ ਹੈ ਤੇ ਪੰਜਾਬ ਦਾ ਹੱਕ ਜਮਨਾ ਦੇ ਪਾਣੀਆਂ ਤੇ ਕਿਉਂ ਨਹੀਂ ਹੈ। ਔਰ ਇਹਦੇ ਬਾਵਜੂਦ ਹੁਣ ਅੱਗੋਂ ਇਸ ਨਹਿਰ ਦੇ ਰਾਹੀਂ ਜਿਹੜੀ ਲੁੱਟ ਦੇ ਲਈ ਹੁਣ ਸੁਪਰੀਮ ਕੋਰਟ ਦਾ ਡਿਸੀਜਨ ਸਿਰ ਤੇ ਲਟਕ ਰਿਹਾ, ਕਿਸੇ ਵੇਲੇ ਵੀ ਆ ਸਕਦਾ ਔਰ ਪੰਜਾਬ ਦੇ ਖਿਲਾਫ ਹੋਏਗਾ। ਔਰ ਉਹਦੇ ਲਈ ਆਲਰੇਡੀ ਤੁਸੀਂ ਦੇਖੋ ਜੋ ਜਿਹਾ ਰੋਲ ਉਦੋਂ ਜਿਹੜੇ ਹਿੰਦੂਤਵੀ ਮੀਡੀਆ ਨੇ ਪਲੇ ਕੀਤਾ ਉਵੇਂ ਹੀ ਹੁਣ ਅੱਜ ਵੀ ਜਿਹੜਾ ਉਹ ਟ੍ਰਿਬਿਊਨ ਹੋਏ, ਉਹਨਾਂ ਦੀਆਂ ਦੂਸਰੀਆਂ ਅਖਬਾਰਾਂ ਹੁਣ ਕਰ ਰਹੀਆਂ ਨੇ, ਕਿਉਂਕਿ ਪਿਛਲੇ ਦਿਨਾਂ 'ਚ ਹੀ ਕਾਵੇਰੀ ਦਰਿਆ ਦਾ ਰੌਲਾ ਚੱਲ ਰਿਹਾ। ਬੇਸ਼ੱਕ ਫੈਸਲਾ ਆਇਆ ਹੋਇਆ ਪਰ ਕਾਵੇਰੀ ਦਰਿਆ ਜਿਹੜਾ ਕਰਨਾਟਕਾ ਔਰ ਤਮਿਲਨਾਡੂ ਦੋਨਾਂ 'ਚ ਵਗਦਾ ਹੈ। ਕਰਨਾਟਕਾ ਅਪਰ ਰਾਈਪੇਰੀਅਨ ਹੈ, ਤਮਿਲਨਾਡੂ ਲੋਅਰ ਰਾਈਪੇਰੀਅਨ। ਗਰਮੀ ਬੜੀ ਪੈ ਰਹੀ ਹੈ, ਤਮਿਲਨਾਡੂ ਦੇ ਕਿਸਾਨਾਂ ਨੂੰ ਕਮੀ ਆ ਰਹੀ ਹੈ ਪਾਣੀ ਦੀ। ਸੋ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ 'ਚ ਇੱਕ ਹੁਕਮ ਸੁਣਾਇਆ ਤਮਿਲਨਾਡੂ ਦੀ ਪੈਟੀਸ਼ਨ ਦੇ ਉੱਤੇ ਕਿ 10 ਦਿਨਾਂ ਲਈ 15,000 ਕਿਊਸੈਕ ਆਫ ਵਾਟਰ ਕਰਨਾਟਕਾ ਸਰਕਾਰ ਰਿਲੀਜ਼ ਕਰੇ ਕਾਵੇਰੀ ਦਰਿਆ 'ਚ ਤਮਿਲਨਾਡੂ ਨੂੰ ਜਾਣ ਦੇ ਲਈ। ਔਰ ਇਸ ਫੈਸਲੇ ਦੇ ਵਿਰੋਧ ਦੇ ਵਿੱਚ ਕਰਨਾਟਕਾ ਦੇ ਵਿੱਚ ਕੱਲ ਵੀ ਪਰਸੋਂ ਵੀ ਕਿਸਾਨ ਜਿਹੜੇ ਨੇ ਬਾਹਰ ਆ ਗਏ ਔਰ ਉਹਨਾਂ ਨੇ ਬਾਜ਼ਾਰ ਬੰਦ ਕਰਵਾਏ ਨੇ, ਪੁਲਾਂ ਦੇ ਉੱਤੇ ਦਿੱਤਾ ਵੀ ਅਸੀਂ ਪਾਣੀ ਨਹੀਂ ਦੇਣਾ। ਹਾਲਾਂਕਿ ਕਾਵੇਰੀ ਦਰਿਆ ਕਰਨਾਟਕਾ ਚੋਂ ਨਿਕਲ ਕੇ ਤਮਿਲਨਾਡੂ ਦੇ ਵਿੱਚ ਵਗਦਾ ਔਰ ਇਸ ਤੋਂ ਬਾਅਦ ਜਿਹੜਾ ਪਰ ਕਰਨਾਟਕਾ 'ਚ ਕਾਂਗਰਸ ਦੀ ਸਰਕਾਰ ਹੈ, ਹਿੰਦੂ ਤਵੀਆਂ ਦਾ ਭੈ ਵੀ ਖਾਂਦੇ ਨੇ ਦਿੱਲੀ ਵਾਲਿਆਂ ਦਾ। ਸਰਕਾਰ ਨੇ ਕਿਹਾ ਜੀ ਨਹੀਂ ਅਸੀਂ ਦਿਆਂਗੇ ਕਿਉਂਕਿ ਸੁਪਰੀਮ ਕੋਰਟ ਦਾ ਆਰਡਰ ਹੈ। ਹੁਣ ਉਸ ਦੇ ਉੱਤੇ ਟ੍ਰਿਬਿਊਨ ਨੇ ਐਡੀਟੋਰੀਅਲ ਲਿਖਿਆ, ਲੈਸਨਸ ਫਰਮ ਕਾਵੇਰੀ ਗੋ ਬਿਯੋਂਡ ਪੋਲਿਟਿਕਸ ਓਵਰ SYL ਕੈਨਾਲ। ਉਹਨੇ ਕਿਹਾ ਜੀ ਦੇਖੋ
ਇੰਨਾ ਵਿਰੋਧ ਹੋ ਰਿਹਾ ਹੈ, ਫਿਰ ਵੀ ਜਿਹੜਾ ਕਰਨਾਟਕਾ ਨੇ ਕਿਹਾ ਵੀ ਅਸੀਂ ਪਾਣੀ ਦੇਵਾਂਗੇ। ਸੋ SYL ਕੈਨਾਲ ਦੇ ਮੁੱਦੇ ਤੇ ਉਹਨੇ ਕਿਹਾ ਜੀ ਦੇਖੋ ਇਹ ਬਾਦਲ ਹੋਏ, ਅਮਰਿੰਦਰ ਹੋਏ ਬੜੀ ਹਾਰਡ ਲਾਈਨ ਲੈ ਰਹੇ ਨੇ, ਇਹ ਠੀਕ ਨਹੀਂ ਹੈ। ਤੁਸੀਂ ਜਿਹੜਾ ਕੋਰਟ ਦਾ ਫੈਸਲਾ ਮੰਨੋ। ਹੁਣ ਜ਼ਾਹਰ ਹੈ ਕਿ ਕੋਰਟ ਨੇ ਕਹਿਣਾ ਕਿ ਵੀ ਬਣਾ ਕੇ ਦਿਓ, ਜਾਂ ਜਿਹੜਾ ਪਾਣੀ ਬਣਦਾ ਇਹਨਾਂ ਦੇ ਹਿੱਸੇ ਦਾ ਉਹਨਾਂ ਦੇ ਮੁਤਾਬਕ ਉਹਨੂੰ ਪਾਖੜਾ ਜਿਹੜੀ ਮੇਨ ਲਾਈਨ ਉਹਨਾਂ ਨੇ ਨਾਲ ਹਾਂਸੀ ਬਟਾਣਾ ਨਹਿਰ ਦੇ ਨਾਲ ਜੋੜੀ ਆ ਉਹਦੇ 'ਚ ਪਾਣੀ ਪਾ ਦਿਓ। ਸੋ ਕੁੱਲ ਮਿਲਾ ਕੇ ਜਿਹੜੀ ਅੱਜ ਜਦੋਂ ਜਿਹਨੂੰ ਕਿ ਇਹ ਸੈਲੀਬ੍ਰੇਟ ਕਰ ਰਹੇ ਹੋਣਗੇ ਕਿ ਜੀ ਅਸੀਂ 50 ਸਾਲ ਪੰਜਾਬੀ ਸੂਬੇ ਦੇ ਕਰ ਰਹੇ ਹਾਂ ਲੂਲੇ ਲੰਗੜੇ ਦੇ ਬਿਨਾ, ਔਰ ਇਸ ਮੌਕੇ ਦੇ ਉੱਤੇ ਹੀ ਸੁਪਰੀਮ ਕੋਰਟ ਦਾ ਡਿਸੀਜਨ ਹੋਏਗਾ ਕਿ ਜੀ ਦਿਓ ਜਿਹੜਾ ਸਤਲੁਜ ਯਮੁਨਾ ਲਿੰਕ ਨਹਿਰ ਬਣਾਓ। ਫਿਰ ਬਾਦਲ ਡਰਾਮੇਬਾਜ਼ੀ ਕਰੇਗਾ ਕਿ ਜੀ ਮੈਂ ਕੁਰਬਾਨੀ ਕਰ ਦਿਆਂਗਾ। ਮੈਂ ਕਾਂਗਰਸ ਨੇ ਪਹਿਲਾਂ ਹੀ ਅਮਰਿੰਦਰ ਨੇ ਕਿਹਾ ਜੀ ਅਸੀਂ ਸਾਰੇ ਅਸਤੀਫਾ ਦੇ ਦੇਵਾਂਗੇ, ਤੇ 2017 ਦੀਆਂ ਚੋਣਾਂ 'ਚ ਲੋਕਾਂ ਨੂੰ ਫਿਰ ਉਸੇ ਕਿਸਮ ਦੇ ਜਜ਼ਬਾਤੀ ਮੁੱਦੇ ਦੇ ਉੱਤੇ ਬਲੈਕਮੇਲ ਕਰਨਗੇ ਕਿ ਜੀ ਦੇਖੋ ਅਸੀਂ ਕਿੰਨੀ ਕੁਰਬਾਨੀ ਕਰ ਰਹੇ। ਪਰ ਜੇ ਅਸੀਂ ਬਾਰ-ਬਾਰ ਮੂਰਖ ਬਣਨੇ ਤੇ ਫਿਰ ਕੋਈ ਕਰ ਵੀ ਕੀ ਸਕਦਾ। ਜੀ ਡਾਕਟਰ ਸਾਹਿਬ ਬਿਲਕੁਲ, ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।